आपे घलिया नी मैं नाल मजीदे ते पछतो ठेका भी पुत लाई दूंगा ते पछतो निया पे निकल के ये लगता है कोई नहीं उस्तानी चलो जी अपना तुर गए ने जानी ओ साडे लगी जानी ओ साडे लगिया बहुत अच्छे बेटे इधर हो जा अभी हिमाल जा रहे हैं क्या कहेंगे पुत्र गाना सीख ला मेरे को दिन थोड़े ही है पुत्र मेरे वालिद साहब हाय 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 ऐसी ऐसी धुंध बनाई उन्हें बल्कि धुंध च आप भी नजर नहीं आए किसी मैं भी कहा मैं नंगे पैरी क्यों फिर फिरे तू चुकन दे बड़े बड़े वधिया लोग आए कलाकार आए देखो जी इन्होंने वास्ते भी क्लैप होनी चाहिए है जी बहुत बढ़िया जी मान बढ़ाया आ जा पुत्र आ जा हुण तेनू मैं सिखाना वा आ जाईदा हुंदा चलो जी हत्ती रोड के नदी दे विच
ਮਰੇ ਜੰਮ ਜੰਮ ਕੇ ਇੱਧਰ ਹੀ ਸੁੱਟੀ ਜਾਂਦੇ। ਉਹ ਕਿਹੜਾ ਜੰਮ? ਸਦੀਕ ਰਾਜੀ ਨੂੰ ਕੌਣ ਨਹੀਂ ਜਾਣਦਾ? ਮੈਂ ਨਹੀਂ ਜਾਣਦਾ। ਹਾਂ, ਕੋਈ ਸ਼ਾਦੀ ਵਿਆਹ ਕੋਈ ਐਸਾ ਫੰਕਸ਼ਨ ਨਹੀਂ ਹੁੰਦਾ ਸੀ ਜਿੱਥੇ ਸਦੀਕ ਰਾਜੀ ਨੂੰ ਨਹੀਂ ਬੁਲਾਉਂਦੇ ਸੀ। ਹੁਣ ਕੋਈ ਸਾਡੇ ਸੁਣਨ ਵਾਲਾ ਨਹੀਂ ਰਿਹਾ। ਚੰਗਾ ਰਿਹਾ। ਮੈਂ ਕਹਿੰਦਾ ਸਦੀਕ ਰਾਜੀ ਤੋਂ ਬਗੈਰ ਧੀਆਂ ਦੇ ਡੋਲੇ ਨਹੀਂ ਸੀ ਉੱਠਦੇ। ਕਿਉਂ? ਤੇਰੇ ਕੋਲ ਡੋਲੀ ਦਾ ਮਾਸ ਹੁੰਦਾ ਸੀ? ਮਰਈਆ ਡੋਲੀ ਦੀ ਚਾਬੀ ਸੀ ਤੇਰੇ ਕੋਲ। ਮੈਂ ਕਹਿੰਦਾ ਮੈਂ ਕਿ ਸਾਨੂੰ ਇਸ ਵਕਤ ਦਾ ਗਾਣਾ ਸਿਖਾਓ ਤਾਂ ਕਿ ਸਾਡਾ ਵੀ ਰੋਜ਼ਗਾਰ ਚੱਲੇ। ਕਿਹੜਾ ਜੀ? ਸਾਨੂੰ ਹੁਣ ਕੋਈ ਸੁਣਨ ਵਾਲਾ ਨਹੀਂ ਰਿਹਾ। ਕੋਈ ਪੰਜਾਬੀ ਦਾ ਅੰਗ ਸਿਖਾਓ ਤਾਂ ਕਿ ਅਸੀਂ ਵੀ ਆਪਣਾ ਕਾਰੋਬਾਰ ਚਲਾ ਸਕੀਏ। ਇਹ ਤੈਨੂੰ ਕੀ ਸਿਖਾਈਏ? ਤੇਰੇ ਕੱਪੜੇ ਦਾ ਵੇਖ ਲੱਗਦਾ ਪੀਸੀ ਦਾ ਗੇਟ ਖੋਲਦਾ ਤੂੰ। ਮਰੇ ਉਹ ਤੋਂ ਸਾਜ਼ ਵੇਖ ਲੈ। ਇਹੋ ਜਿਹੇ ਬੰਦੇ ਨੂੰ ਇਸੇ ਤਾਰ ਤੋਂ ਕਰੰਟ ਪੈ ਜਾਂਦਾ। ਮੈਂ ਕਹਿੰਦਾ ਮੈਨੂੰ ਗਾਣਾ ਸਿਖਾਓ। ਇਹੋ ਜਿਹੇ ਬੰਦੇ ਦੀ ਪੱਗ ਖੋਲਣਾ ਵਿੱਚ ਸੱਪ ਬੈਠਾ ਹੁੰਦਾ। ਮੈਂ ਕਹਿੰਦਾ ਗਾਣਾ ਸਿਖਾਓ ਸਾਨੂੰ ਕੋਈ ਤਾਂ ਕਿ ਸਾਡਾ ਵੀ ਰੋਜ਼ਗਾਰ ਚੱਲੇ। ਲੇਕਿਨ ਸਾਡਾ ਗਾਣਾ ਬੜਾ ਮੁਸ਼ਕਿਲ ਹੈ ਪੁੱਤਰੇ, ਬਹਿ ਕੇ ਗਾਉਣ ਵਾਲਾ। ਸਾਡਾ ਗਾਣਾ ਮਰਦ ਗਾਣਾ ਹਿੱਕ ਤੇ ਜ਼ੋਰ ਨਾ ਗਾਉਣੇ, ਅਸੀਂ ਖੜ ਕੇ ਗਾਵਾਂਗੇ। ਮਰੇ ਸਾਡਾ ਮਰਦ ਗਾਣਾ, ਸਾਡੇ ਗਾਣੇ ਨੇ ਅੱਡੀ ਵਾਲੀ ਜੁੱਤੀ ਪਾਈ ਹੈ ਜਾਂ ਸਾਡੇ ਗਾਣੇ ਨੇ ਸੁਰਖੀ ਲਾਈ ਹੈ? ਨਹੀਂ, ਸਾਨੂੰ ਇਸ ਵਕਤ ਦਾ ਗਾਣਾ ਸਿਖਾਓ। ਸਾਨੂੰ ਦੱਸੋ ਤੁਹਾਡੇ ਕੀ ਅਸੂਲ ਹੁੰਦੇ ਆ। ਸਾਡੇ ਜੀ 1000 ਰੁਪਇਆ ਫੀਸ ਹੋ ਡੇਲੀ, ਸਿਖਾ ਦਿੰਦੇ ਤੁਹਾਨੂੰ। ਉੱਤੋਂ ਸਾਜ਼ ਵੇ ਆ ਸਾਜ਼ ਦਿਖਾਉਣਾ। ਆ ਸਾਜ਼ ਵੇਖ ਲਓ, ਭਾਵੇਂ ਵਜਾ ਲਓ। ਜਦੋਂ ਕੰਮ ਨਾ ਚੱਲੇ ਵਿੱਚ ਗੁੱਗਲ ਦੀ ਧੂਣੀ ਦਿਓ ਦੁਕਾਨਾਂ 'ਚ ਜਾ ਕੇ। ਫਿਰਦੇ ਮਾਰ ਇਹ ਤੇ ਦੀ ਸਾਲਗਿਰਹ ਨੇ ਹਾਰ ਲਾਏ। ਇੱਕ ਥਾਰਾ ਸਾਡਾ ਸਕਾਫਤੀ ਸਿੰਗਰ ਆ। ਇਹ ਸਕਾਫਤੀ ਸਾਡਾ ਸਾਜ਼ ਆ। ਅੱਛਾ ਜੀ। ਹਾਂਜੀ, 1000 ਰੁਪਇਆ ਰੋਜ਼ ਲੱਗੂ, ਤੁਹਾਨੂੰ ਗਾਣਾ ਸਿਖਾ ਦਿਆਂਗੇ। ਸਦੀਕ ਰਾਜੀ ਨੂੰ ਨਾ ਤਾਂ ਰਾਗਾਂ ਦੀ ਕਮੀ ਆ ਨਾ ਪੈਸਿਆਂ ਦੀ ਕਮੀ ਆ। ਨਹੀਂ, ਸਿਰਫ ਗੈਰਤ ਦੀ ਕਮੀ ਹੈ ਜਾਂ ਮੇਰਾ ਖਿਆਲ ਹੈ ਕੈਲਸ਼ੀਅਮ ਦੀ ਕਮੀ ਹੈ। ਕਿੰਨੀ ਫੀਸ ਆ ਤੁਹਾਡੀ ਦੱਸੋ। 1000 ਰੁਪਇਆ ਰੋਜ਼। 1000 ਰੁਪਇਆ ਰੋਜ਼? ਹਾਂਜੀ। ਮੈਂ ਕਿ ਨਿਹਾਰੀ ਖਾਨ ਆਉਣਾ ਉਹਦੇ। 1000 ਰੁਪਇਆ ਰੋਜ਼ ਲੱਗਣਾ ਜੀ। 1000 ਰੁਪਇਆ ਰੋਜ਼। ਆ ਲੋ ਚੱਕੋ, ਆ ਚੱਕੋ 1000 ਰੁਪਇਆ ਦਾ ਛੇਤੀ ਸਿਖਾਓ। ਜਿਹੜੇ ਫਿਰ ਨੂੰ ਉਸਤਾਦਾਂ ਨੂੰ ਇੰਜ ਦੇਈਦਾ, ਤੂੰ ਤਾਂ ਇੰਜ ਸੁੱਟਣ ਜਾਣਾ। ਮੈਂ ਹਕਮਤ ਕੋ ਗਾਣਾ ਸਿੱਖਣਾ ਹੈ? ਇਹਦਾ ਨਜ਼ਰ ਦਈਦੀ ਹੁੰਦੀ ਇੰਜ ਕਰਕੇ। ਨਜ਼ਰ ਤੇਰੀ ਘੱਟ ਆ, ਕਿਤੇ ਚੈੱਕ ਕਰਾ। ਬਹੁਤ ਅੱਛੀ। ਮੈਂ ਕਿਹਾ ਲੈ ਡੈਡੀ ਖਾਂ ਬੈਠੇ ਇਹਨੂੰ ਘਰ ਲੈ ਜਾ। ਉਸਤਾਦਨੀ ਨੂੰ ਕਿਹਾ ਅੱਜ ਕਰੇਲੇ ਗੋਸ਼ਤ ਪਕਾ ਲਾ। ਤੇ ਕਰੇਲੇ ਪੁੱਤ ਛੋਟੇ ਲਿਆਈ, ਤੂੰ ਪਹਿਲੇ ਏਡੇ ਏਡੇ ਲੈ ਆ, ਵਿੱਚ ਊਂਠ ਦਾ ਗੋਸ਼ਤ ਪਾਉਣਾ ਪਿਆ, ਫੇਰ ਭਰੇ ਆ। ਦੇਖੋ ਜੀ, ਮੈਂ ਤੁਹਾਨੂੰ 1000 ਦੇਤਾ, ਮੇਰੇ ਭਾਲੋ ਜ਼ਹਿਰ ਵਾਲੇ ਕਰੇਲੇ ਪਕਾ ਲਓ। ਹਾਂਜੀ, ਸਾਡਾ ਮੂੰਹ ਹੀ ਜ਼ਹਿਰ ਵਰਗਾ। ਇਹੋ ਜਿਹੀ ਸ਼ਕਲ ਦੇ ਬੰਦੇ ਨੂੰ ਡਾਕਟਰ ਕਹਿੰਦਾ ਤੂੰ ਸੇਬ ਨਹੀਂ ਖਾਣੇ। ਹਾਂਜੀ, ਸਿੱਖਣਾ ਗਾਣਾ ਚਾਹੁੰਦੇ ਹੋ? ਹਾਂਜੀ, ਗਾਣਾ ਸਿਖਾਓ ਜੀ। ਲਓ ਜੀ, ਸਿਖਾ ਦਿੰਦੇ। ਬਹਿ ਜਾਓ ਭਾਜੀ, ਬਹਿ ਜਾਓ। ਇੱਧਰ ਬੱਖੀਆਂ ਟੋਟਾ ਪੈਣ ਲੱਗੀਆਂ। ਭਾਜੀ ਤਸਵੀਰਾਂ ਹੀ ਬਣਾ ਜਾਂਦੇ, ਆਪਣੀ ਆਖਰਤ ਵੀ ਬਣਾਓ। ਕੀ ਹੋਊਗਾ? ਸੈਲਫੀਆਂ ਦੁਨੀਆ ਤੇ ਰਹਿ ਜਾਣੀਆਂ ਜੀ। ਕੀ ਬਾਤ ਹੈ। ਰਜ਼ਾ ਸਾਹਿਬ ਨੇ ਕੀ ਰੌਣਕ ਲਾਈ ਆ, ਮਾਨਾ ਫਿਰ ਫਿਰ ਕੇ ਹੋਰ ਛੋਟੇ ਹੋ ਗਏ। ਪੌਰਾ ਸਾਹਿਬ ਵੀ ਆਏ ਹੋਏ ਜੀ ਇੱਥੇ, ਹੈ ਟਾਣਾ ਸਾਹਿਬ ਵੀ, ਔਰ ਸਾਡੇ ਵਧੀਆ ਕਲਾਕਾਰ ਆਏ ਆ ਜੀ। ਚਲੋ ਜੀ, ਸਾਨੂੰ ਸਿਖਾਓ ਤਾਂ ਕਿ ਮੈਂ ਵੀ ਪਰਫਾਰਮ ਕਰ ਸਕਾਂ। ਸਾਡੇ ਚੜ੍ਹਦੇ ਪੰਜਾਬ ਤੋਂ ਬੜੇ ਕਰਮਜੀਤ ਅਨਮੋਲ ਸਾਹਿਬ ਆਏ ਹੋਏ, ਉਹਨਾਂ ਨੇ ਵੀ ਕਲੈਪ ਹੋਣੀ ਚਾਹੀਦੀ ਹੈ। ਹਾਂਜੀ, ਨਾਲ ਬਾਜੀ ਹੁਣ ਵੀ ਆਏ ਆ। ਹਾਂਜੀ, ਬਾਜੀ ਹੁਣ ਵੀ ਆਏ। ਸਤਿ ਸ਼੍ਰੀ ਅਕਾਲ ਜੀ। ਹਾਂ, ਹੋਰ ਕਿਹੜੇ ਕਿਹੜੇ ਨਾਮ ਆਉਂਦੇ ਲੈ ਲਾ। ਮਨਜੀਤ ਰੋਮੀ ਸਾਹਿਬ ਵੀ ਬੈਠੇ ਹੋਏ। ਹਾਂਜੀ, ਚਲੋ ਹੁਣ ਤੁਸੀਂ 1000 ਲੈ ਲਿਆ, ਮੈਨੂੰ ਹੋਰ ਆਲੇ ਨਾ ਲਾਓ, ਮੈਨੂੰ ਗਾਣਾ ਸਿਖਾਓ ਤੁਸੀਂ। ਲਓ ਜੀ, ਸਿੱਖੋ ਜੀ ਗਾਣਾ ਫਿਰ। ਲੈ ਪੁੱਤਰ, ਤੂੰ ਇਹਦਾ ਬਸ ਜਾ ਕੇ ਨਾ ਖਾਣਾ ਬਾਣਾ ਬਣਾਉਣ। ਚਲੋ ਬਈ, ਲਓ ਜੀ ਸੁਣ ਲਓ ਹੁਣ। ਹਾਂਜੀ, ਸੁਣਾਓ। ਅੱਖਾਂ ਵਿੱਚ ਕਜੀਲਾ ਢੋਲਣਾ ਵੇ, ਅੱਖਾਂ ਵਿੱਚ ਕਜੀਲਾ ਢੋਲਣਾ ਵੇ ਤੇਰੇ ਨਾਮ ਦਾ। ਤੇਰੀ ਸੋਖਨੀਆਂ ਸੋਚਾਂ ਵਿੱਚ ਰਹਿੰਦੀਆਂ, ਤੇਰੀ ਸੋਖਨੀਆਂ ਸੋਚਾਂ ਵਿੱਚ ਰਹਿੰਦੀਆਂ। ਮੇਰਾ ਢੋਲਾ ਢੋਲਣਾ ਵੇ ਤੇਰੇ ਨਾਮ ਦਾ। ਇਹਦੀ ਹਰ ਸ਼ੈ ਦਾ ਮੈਨੂੰ ਪਤਾ ਲੱਗ ਗਿਆ। ਮੈਨੂੰ ਇੱਕ ਵਾਰੀ ਹੋਰ ਕਹਾ। ਇੱਕ ਵਾਰੀ ਹੋਰ ਕਹਾ, ਦੂਣੀ ਦਾ ਭਾੜਾ ਵਾ। ਇੱਕ ਵਾਰੀ ਹੋਰ ਕਹਾ। ਜਦੋਂ 1000 ਰੁਪਇਆ ਦਿੱਤਾ, ਮੈਂ
ਜਿੰਨੀ ਮਰਜ਼ੀ ਮੈਂ ਕਹਾ ਉਨੀ ਵਾਰੀ ਤੁਹਾਨੂੰ ਸਿਖਾਉਣਾ ਪਊਗਾ। ਇੱਕ ਵਾਰੀ ਮੈਨੂੰ ਫੇਰ ਕਹਾ। ਅੱਛਾ ਕਹਾਉਣੇ ਆ ਜੀ, ਕਹਾਉਣੇ ਆ। ਇਹਦੀ ਥੀਮ, ਇਹਦੀ ਤਰਜ, ਇਹਦੇ ਮੈਨੂੰ ਰਾਗ ਛਾੜਦਾ ਸਭ ਕੁਝ ਪਤਾ ਲੱਗ ਗਿਆ। ਲੱਗ ਗਿਆ। ਇਹੋ ਜਿਹਾ ਬੰਦਾ ਨਹਿਰ 'ਚ ਛਾਲ ਮਾਰੇ ਨਾ ਤੇ ਉਹ ਸੱਪ ਨਿਕਲ ਗਿਆ, ਇਹਨੂੰ ਵੇਖ ਕੇ ਕਹਿੰਦਾ ਓਏ ਸੱਪ। ਮੇਰੇ ਨੂੰ ਮੰਨ, ਇਹਦੀ ਸ਼ਕਲ ਦਾ ਵੇਖ ਲੱਗਦਾ ਮਰਨ ਵਾਲੇ ਦਾ ਦੋਸਤ ਹੁੰਦਾ। ਬਹੁਤ ਸ਼ਿਕਰਦਾ ਦੀ ਸ਼ਕਲ ਵੇਖ ਲਾ, ਲੱਗਦਾ ਲਾਸ਼ ਨਾਲ ਸਿਗਰਟ ਭਜਾਈ ਹੁੰਦੀ ਹੈ। ਅੱਲਾ ਮਾਫੀ ਦੇ ਜੇ 6-7 ਭਰਾ ਸੀਗੇ, ਕਮੀਜ਼ਾਂ ਲਾ ਕੇ ਛੱਤ ਤੇ ਸੁੱਤੇ, ਮਹੱਲੇ ਵਾਲੇ ਮੁਬਾਰਕ ਦੇਣ ਆ ਗਿਆ। ਭੈਣਾ ਮੁਬਾਰਕ ਹੋਵੇ, ਸੋਲਰ ਸਿਸਟਮ ਲਵਾ ਲਿਆ। ਚਿੱਟਾ ਸੂਟ ਪਾਇਆ, ਗਾਣਾ ਸਿੱਖਣਾ ਕਿ ਜਨਾਜ਼ੇ ਨਾਲ ਇਹੋ ਜਿਹੇ ਬੰਦੇ ਨੂੰ ਕੋਈ ਜਨਾਜ਼ਾ ਫੜਾ ਦੇਵੇ ਤਾਂ ਮੁੜ ਕੇ ਫੜਦਾ ਹੀ ਕੋਈ ਨਹੀਂ। ਅਖੀਰ ਰੱਖ ਕੇ ਕਹਿੰਦਾ ਕਿ ਮੇਰੇ ਕੋਲ ਫੜੋ, ਮੈਂ ਮਾਰਿਆ। ਬਹੁਤ ਅੱਛੇ। ਇੱਕ ਵਾਰੀ ਫੇਰ ਸੁਣ ਲਾ, ਇੱਕ ਵਾਰੀ ਮੈਨੂੰ ਫੇਰ ਕਹਾਓ। ਅੱਖਾਂ ਵਿੱਚ ਕਜੀਲਾ ਢੋਲਣਾ ਮੇਰੇ ਤੇਰੀ ਸੋਖਲੀਆ ਸਦਾ ਵਿੱਚ ਰਹਿਨੀਆ, ਤੇਰੀ ਸੋਖਲੀਆ ਸਦਾ ਵਿੱਚ ਰਹਿਨੀਆ। ਅੱਖਾਂ ਵਿੱਚ ਕਜੀਲਾ ਢੋਲਣਾ ਲੱਗ ਗਿਆ। ਇੱਕ ਵਾਰੀ ਮੈਨੂੰ ਹੋਰ ਕਹਾ। ਇੱਕ ਵਾਰੀ ਫੇਰ ਕਹਾਓ। ਯਾਰ ਦਿੱਤਾ ਹੋਇਆ ਅਬਰੇ ਦਾ ਵੀ ਮਾਈਕ ਚਲਾਓ। ਇੱਕ ਵਾਰੀ ਫੇਰ ਕਹਾਓ। ਅੱਲਾ ਮਾਫੀ। ਸਾਰੇ ਭਰਾ ਕਾਲੇ ਗੜੇ ਤੇ ਘਰ ਦੇ ਬਾਹਰ ਲਹਾਇਆ ਵਾਈਟ ਹਾਊਸ। ਕਿਆ ਕਹਿਣਾ। ਚਲੋ ਜੀ ਆ ਵੀ ਚਲਾ ਲਓ। ਇਹ ਲੱਗਦਾ ਤੇਰੇ ਸੇਕ ਨਾਲ ਬੰਦ ਹੋ ਰਿਹਾ। ਅੱਜ ਜਿੰਨੀ ਪਿਛਲੇ ਦਿਨ ਸਮੋਕ ਸੀ ਨਾ, ਮੋਟਰਸਾਈਕਲ ਤੇ ਜਾ ਰਿਹਾ, ਉਹਨਾਂ ਮੋਟਰਸਾਈਕਲ ਛੱਡ ਦਿੱਤੀ, ਇਹਨੂੰ ਲੌਕ ਕਰਤਾ। ਖਾਨ ਸਾਹਿਬ ਦੇ ਭਾਜੀ ਕੀ ਗੱਲ ਆ? ਯਾਰ ਮੇਰੇ ਬੋਲਣ ਦਾ ਬੰਦ ਹੁੰਦਾ ਹੈ। ਹੁਣ ਬੋਲੋ ਬੋਲੋ। ਖਾਨ ਸਾਹਿਬ ਨੇ ਦਿਨ ਦੇ ਟਾਈਮ ਕੁੱਤਾ ਲਈ ਫਿਰੇ। ਮੈਂ ਕਿਹਾ ਇਹ ਕੀ? ਕਹਿੰਦਾ ਘਰ ਦੀ ਹਿਫਾਜ਼ਤ ਕਰੂਗਾ। ਤੇ ਮੈਂ ਕਿਹਾ ਰਾਤ ਨੂੰ? ਕਹਿੰਦਾ ਰਾਤ ਨੂੰ ਤਾਂ ਮੈਂ ਵੀ ਘਰ ਹੀ ਹੁੰਦਾ ਵਾਂ। ਹੁਣ ਗੌਰ ਨਾਲ ਸੁਣ ਲੈ, ਆਖਰੀ ਵਾਰੀ ਆ, ਨਹੀਂ ਤਾਂ ਆ ਤੇਰਾ 1000 ਬਲਕਿ 1000 ਨਹੀਂ ਤੇ 700 ਕਰਕੇ 300 ਬਕਾਇਆ ਦੇ ਦੇਣੀ। ਕੁੱਤੇ ਦਾ ਪਟਾ ਲੈਣ ਗਿਆ ਕਿ ਦੁਕਾਨਦਾਰ ਕਹਿੰਦਾ ਸਾਈਜ਼, ਤੇ ਬੜੇ ਫਖਰ ਨਾਲ ਕਹਿੰਦਾ ਸੇਮ ਟੂ ਮੀ। ਹੁਣ ਜ਼ਿਆਦਾ ਕੁੱਤਿਆਂ ਕਰਨੀ ਜਾਂ ਗਾਣਾ ਸਿੱਖਣਾ ਤੂੰ? ਨਹੀਂ ਗਾਣਾ ਸਿਖਾਓ ਮੈਨੂੰ। ਆ ਲੈ ਸੁਣ ਲਓ ਫਿਰ। ਵੱਡੇ ਕਲਾਕਾਰ ਬੈਠੇ ਹੋਏ ਆ, ਸਾਨੂੰ ਇਹੋ ਜਿਹਾ ਕਿ ਉਹਨਾਂ ਦੇ ਸਾਹਮਣੇ ਅਸੀਂ ਪਰਫਾਰਮ ਕਰ ਰਹੇ ਹਾਂ। ਇਹੋ ਜਿਹਾ ਬੱਚਾ ਮਾਂ ਪਿਓ ਪਤਾ ਕਿਉਂ ਜੰਮਦਾ? ਕਿ ਵੱਡਾ ਹੋ ਕੇ ਨਾ ਲੜਾਈ 'ਚ ਮਰਵਾਵਾਂਗੇ ਤੇ 16 'ਚ ਪੈਸੇ ਲਵਾਂਗੇ। ਖਾਨ ਸਾਹਿਬ ਇੰਨੀ ਦੇਰ ਦੇ ਬਿਮਾਰ ਆ, ਗਵਰਨਮੈਂਟ ਪਾਕਿਸਤਾਨ ਨੇ ਅੱਕ ਕੇ ਐਂਬੂਲੈਂਸ ਗਿਫਟ ਕਰਤੀ ਉਹਨੂੰ। ਇਹ ਰੋਜ਼ ਦਿਹਾੜੀ ਦਾ ਯੱਗ ਮੁਕਾਓ। ਇਹੋ ਜਿਹੇ ਬੱਚੇ ਨੂੰ ਨਾ ਮਾਂ ਪਿਓ ਜਾਣ ਕੇ ਸੜਕ ਦੇ ਵਿੱਚ ਨਾ ਉਂਗਲ ਛੱਡ ਦਿੰਦੇ ਵੀ ਚੜਾ ਦੇ ਕੋਈ। ਲੈ ਸੁਣ ਲਓ ਇੱਕ ਵਾਰੀ, ਆਖਰੀ ਵਾਰੀ ਮੈਂ ਸੁਣਾਉਣਾ। ਆਖਰੀ ਵਾਰੀ ਸੁਣਾਓ, ਤੁਹਾਨੂੰ ਫੀਸ ਦਿੱਤੀ ਹੋਈ ਆ। ਅੱਖਾਂ ਵਿੱਚ ਕਜੀਲਾ ਢੋਲਣਾ ਵੇਖੇ ਤੇਰੀ ਸੋਖਲੀਆ ਸਦਾ ਵਿੱਚ ਰਹਿਨੀਆ, ਤੇਰੀ ਸੋਖਲੀਆ ਸਦਾ ਵਿੱਚ ਰਹਿਨੀਆ। ਹਾਲਿਆ ਢੋਲਾ ਢੋਲਣਾ ਵੇਖੇ ਅੱਖਾਂ ਵਿੱਚ ਕਜੀਲਾ ਢੋਲਣਾ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ। ਜੇ ਤੈਨੂੰ ਪਤਾ ਲੱਗਿਆ ਕਿਸੇ ਹੋਰ ਨੂੰ ਨਾ ਦੱਸੀ। ਮੈਨੂੰ ਸ਼ਕਲੋਂ ਚੁਗਲ ਖੋਰ ਜਿਹਾ ਲੱਗਦਾ। ਕਹੋ ਗਾਣਾ ਹੈ। ਹੁਣ ਤੁਹਾਡੀ ਇਜਾਜ਼ਤ ਹੋਵੇ ਕਿ ਮੈਂ ਕਹਾ? ਕਹੋ ਕਹੋ। ਅੱਧਾ ਧੋਤੀ ਧੋਂਦਾ ਕੱਪੜੇ ਵਿੱਚ ਦਰਿਆ ਦੇ ਵੜ ਕੇ ਧੀ ਬਣਾ ਲਈ, ਧਰਮਜੀਤ ਨੇ ਬਾਹਾਂ ਤੇ ਉਹਨੂੰ ਫੜ ਕੇ ਚੜ੍ਹ ਕਰਨ ਤੋਂ ਬਾਅਦ ਮਗਾਲੀ ਦੋ ਕਾਗਜ਼ ਦੇ ਫੜ ਕੇ ਖਤ ਲਿਖਦੀ ਆਦਮ ਜਾਬ ਨੂੰ ਕਾਗਜ਼ ਪਟਾ ਤੇ ਧਰ ਕੇ। ਉਹ ਤੈਨੂੰ ਆਵੇ ਕਿਸੇ ਦੀ ਆਈ ਸਭ ਖੜਪਾ ਲੜ ਜੇ। ਤੈਨੂੰ ਕਿਸੇ ਦੀ ਆਈ ਆ ਸੱਪ ਤੈਨੂੰ ਲੱਗੇ ਮਰੇ। 1000 ਦਿੱਤਾ ਤੂੰ ਬਦਦੁਆਵਾਂ ਨਹੀਂ ਦਿੱਤਾ ਸਾਨੂੰ। ਸਭ ਖੜਪਾ ਲੜ ਜਾਵੇ ਨਿਕਲੇ ਖੂਹ ਵਿੱਚੋਂ ਮਰ ਕੇ ਧੀਆਂ ਦੇ ਡੋਲੇ ਮੰਗਦਾ ਤੂੰ ਸ਼ਰਮਾ, ਤੈਨੂੰ ਸ਼ਰਮ ਨਹੀਂ ਆਉਂਦੀ? ਦੱਸ ਵਿੱਚੋਂ ਜਾਇਆ ਵੇ ਧੀ ਕਹਿੰਦਾ ਸੀ ਹੱਥੀ ਰੋੜ ਕੇ ਨਦੀ ਦੇ ਵਿੱਚ ਬਾਵਲਾ ਤੂੰ ਮੇਰਾ ਸਾਥ ਮੰਗ। ਹੱਥੀ ਰੋੜ ਕੇ ਨਦੀ ਦੇ ਵਿੱਚ ਬਾਵਲਾ ਤੂੰ ਮੇਰਾ ਸਾਥ ਮੰਗ। ਮਾਰੇ ਫੱਟਾ ਦੇ ਦੋ ਹੱਥ ਤੋੜ ਕੇ ਤੂੰ ਮੇਰਾ ਸਾਥ ਮੰਗਣਾ। ਤਾਂ ਉਹ ਕਿਹਨੇ ਕਹਿਣਾ ਅੱਖਾਂ ਵਿੱਚ ਕਜਲਾ?
ਕਿਹੜਾ ਕੱਜਲਾ ਜੋ ਮੇਰੇ ਮਨ ਚ ਆਊਗਾ 1000 ਦਿੱਤਾ ਹੋਇਆ ਮੈਂ ਜੋ ਮਰਜ਼ੀ ਗਾਵਾਂ। ਆਪਾਂ ਕਿਸੇ ਦੇ ਕਾਣੇ ਆ ਪਿਓ ਦਾ ਰਾਜ ਆ ਕਿਸੇ ਦਾ ਸਾਨੂੰ ਆਪਣਾ ਗਾਉਣ ਸਿਖਾ ਦੋ। ਇਹੋ ਜਿਹਾ ਬੰਦਾ ਗੋਸ਼ਟ ਲੈਣ ਵੀ ਜਾਵੇ ਨਾ ਸ਼ਕਲ ਦੇ ਕੇ ਕਹਿੰਦੇ ਭਾਜੀ ਬਤਾਓ ਬਹੁਤ ਵਧੀਆ ਹੈ ਹੋਰ ਫਿਰੇ ਨੂੰ ਗੱਲ ਸੁਣ ਲਓ। ਹੁਣ ਤੁਸੀਂ ਗਾਣਾ ਤੁਹਾਨੂੰ ਆ ਗਿਆ, ਤੁਸੀਂ ਹੁਣ ਚਲੇ ਜਾਓ, ਇਹ ਯਾਦ ਕਰਕੇ ਤਾਂ ਫੇਰ ਆਓ। ਹਾਂਜੀ ਫੇਰ ਆਓ। ਕਦੋਂ ਆਉਣਾ ਮੈਂ? ਤੂੰ ਸਾਲ ਨਹੀਂ ਆਉਣਾ ਹੈ? ਹਾਂਜੀ, ਇਹ ਉਸਤਾਦਾਂ ਦਾ ਪਰਹੇਜ਼ ਹੈ। ਚਲੋ ਜੀ ਹੁਣ ਮੈਂ ਅਗਲੇ ਮਹੀਨੇ ਤੇ ਆਵਾਂ ਜਾਂ ਸਾਲ ਨੂੰ ਆਵਾਂ? ਨਹੀਂ, ਜਦੋਂ ਮਰਜ਼ੀ ਆ ਜਾਓ, ਪਰ ਇੱਧਰ ਨਹੀਂ ਆਉਣਾ। ਕਿਉਂ ਜੀ? ਹਾਂਜੀ, ਆ ਛੱਡ ਦਿਓ, ਧੋਤੀ ਹੈਂਡ ਬ੍ਰੇਕ ਖਿੱਚੀ ਹੈ। ਲੱਖ ਲਾਹਨਤ ਤੇਰੀ ਜ਼ਿੰਦਗੀ ਤੇ। ਇਹਦਾ ਚਲੋ ਟੈਡੀ ਆਪਣਾ ਰਿਆਜ਼ ਕਰੀਏ। ਲੈ ਸਿੱਖ ਫਿਰ। ਹੱਥੀ ਰੋੜ ਕੇ ਦੇ ਵਿੱਚ ਬਾਬਲਾ ਤੂੰ ਹੁਣ ਅੱਲਾਹ ਲਾਹਨਤ, ਸਾਨੂੰ ਵੀ ਕਿਹੜੇ ਪਾਸੇ ਲਾ ਗਿਆ।